ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਈਸ ਨੂੰ ਲੈ ਕੇ ਹੁਣ ਜਿਹੜੇ ਫੌਜ ਭੇਜੀ ਗਈ ਹੈਗੀ ਆ ਪ੍ਰੈਜ਼ੀਡੈਂਟ ਟਰੰਪ ਵੱਲੋਂ ਨੈਸ਼ਨਲ ਗਾਰਡ ਭੇਜੇ ਗਏ ਹੈਗੇ ਆ। ਸੋ ਹੁਣ ਇੱਕ ਤਰ੍ਹਾਂ ਦੇ ਨਾਲ ਆਈਸ ਦੀ ਹੈਲਪ ਕਰ ਰਹੇ ਹੈਗੇ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਲਾਸ ਐਂਜਲਸ ਵਾਲਾ ਏਰੀਆ, ਸੈਂਟਰਲ ਕੋਸਟ ਏਰੀਆ, ਉੱਥੇ 330 ਇਮੀਗ੍ਰੈਂਟਸ ਨੂੰ ਡਿਟੇਨ ਕੀਤਾ ਗਿਆ ਆ। 14 ਲੋਕਾਂ ਦੇ ਉੱਤੇ ਫੈਡਰਲ ਚਾਰजेस ਲਾਏ ਆ ਜੋ ਲਾਸ ਐਂਜਲਸ ਦੇ ਇਮੀਗ੍ਰੇਸ਼ਨ ਪ੍ਰੋਟੈਸਟ ਦੇ ਵਿੱਚ ਇਨਵੋਲਵ ਸੀਗੇ। ਸੋ ਕਹਿੰਦੇ ਪਈ ਇੱਕ ਲੋਕਲ ਇਮੀਗ੍ਰੈਂਟ ਐਡਵੋਕੇਟ ਉਸ ਨੂੰ ਵੀ ਜਿਹੜਾ ਇੱਕ ਰਿਪਬਲਿਕਨ ਸੈਨੇਟਰ ਨੇ ਕਿਹਾ ਇਨਵੈਸਟੀਗੇਟ ਕਰਨ ਜਾ ਰਹੇ ਹੈਗੇ ਆ। ਸੋ ਪੂਰੀ ਦੀ ਪੂਰੀ ਕਹਿੰਦੇ ਵੀ ਜਿਹੜੀ ਕਮਿਊਨਿਟੀ ਆ ਲਾਸ ਐਂਜਲਸ ਦੀ ਉਹ ਇਸ ਟਾਈਮ ਸ਼ੇਕਨ ਆ। ਜਿੰਨੀ ਤੇਜ਼ੀ ਦੇ ਨਾਲ ਲੋਕਾਂ ਨੂੰ ਫੜਿਆ ਜਾ ਰਿਹਾ, ਇੱਥੋਂ ਤੱਕ ਕਿ ਔਕਸਨਰਡ ਏਰੀਏ ਦੇ ਵਿੱਚ ਜਿਹੜੇ ਫਾਰਮਸ ਆ, ਖੇਤਾਂ ਦੇ ਵਿੱਚ ਜਿਹੜੇ ਕੰਮ ਕਰਦੇ ਆ ਲੋਕ, ਉੱਥੇ ਜਾ ਕੇ ਇਮੀਗ੍ਰੇਸ਼ਨ ਏਜੰਟਸ ਨੇ, ਆਈਸ ਵਾਲਿਆਂ ਨੇ ਖੇਤਾਂ 'ਚ ਜਾ ਕੇ ਲੋਕਾਂ ਨੂੰ ਫੜਿਆ ਹੈਗਾ। ਸੋ ਕੋਰਟਸ ਦੇ ਵਿੱਚ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਜਿੰਨੀਆਂ ਵੀ ਕੋਰਟਸ ਹੈਗੀਆਂ, ਜਦੋਂ ਬੰਦਾ ਉੱਥੇ ਜਾਂਦਾ ਆ, ਜਿਹਦੇ ਉੱਤੇ ਕੋਈ ਨਾ ਕੋਈ ਜਾਂ ਕੇਸ ਡਿਸਮਿਸ ਹੋ ਜਾਂਦਾ, ਉਹਨੂੰ ਬਾਹਰ ਨਿਕਲਦਿਆਂ ਨੂੰ ਹੀ ਜਿਹੜਾ ਅਰੈਸਟ ਕਰ ਲਿਆ ਜਾਂਦਾ ਹੈਗਾ ਆ। ਤੇ ਜਿਹੜੇ ਪ੍ਰੋਟੈਸਟ ਆ ਲਾਸ ਐਂਜਲਸ, ਥੋੜੀ ਜਿਹੀ ਸ਼ਾਂਤੀ ਹੋਈ ਹੈਗੀ ਆ, ਉੱਥੇ ਕਰਫਿਊ ਚੱਕ ਲਿਆ ਗਿਆ, ਪਰ ਅਮਰੀਕਾ ਦੇ ਹੋਰ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਜਿਹੜੇ ਆ ਉਹ ਫੈਲਣੇ ਸ਼ੁਰੂ ਹੋ ਗਏ ਆ। ਸੈਨ ਐਂਟੋਨੀਓ ਦੇ ਵਿੱਚ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਰਹੇ ਆ ਜਿਹੜੇ ਆਈਸ ਦੇ ਅਗੇਂਸਟ। 500 ਤੋਂ ਵੱਧ ਨੈਸ਼ਨਲ ਗਾਰਡ ਟਰੂਪਸ ਲਾਸ ਐਂਜਲਸ ਦੇ ਵਿੱਚ ਉਹ ਟ੍ਰੇਨ ਕੀਤੇ ਗਏ ਆ, ਕਿਸ ਤਰ੍ਹਾਂ ਉਹਨਾਂ ਨੇ ਇਮੀਗ੍ਰੇਸ਼ਨ ਰੇਡਸ ਦੇ ਵਿੱਚ ਹੈਲਪ ਕਰਨੀ ਹੈਗੀ ਆ। ਲਾਸ ਐਂਜਲਸ ਦੇ ਟੌਪ ਦੇ ਜਿਹੜੇ ਪ੍ਰੋਸੀਕਿਊਟਰ ਆ, ਉਹਨਾਂ ਨੇ ਕਿਹਾ ਵੀ ਦਰਜਨ ਦੇ ਕਰੀਬ ਲੋਕਾਂ ਦੇ ਉੱਤੇ ਕ੍ਰਿਮੀਨਲ ਚਾਰजेस ਲਾਏ ਜਾਣਗੇ ਜੋ ਪੀਸਫੁਲ ਪ੍ਰੋਟੈਸਟ ਨੂੰ ਡਿਸਟਰਪਟ ਕਰ ਰਹੇ ਸੀ। ਤੇ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕੈਰੋਲਿਨ ਲਵਿਟ ਨੂੰ ਜਦੋਂ ਕੁਐਸਚਨ ਪੁੱਛਿਆ ਗਿਆ ਵੀ ਜਿਹੜੇ ਪੀਸਫੁਲ ਪ੍ਰੋਟੈਸਟ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ, ਤੇ ਉਹ ਮੋਰਿਓ ਕਹਿਤਾ ਇਹ ਤਾਂ ਤੇਰਾ ਸਟੂਪਿਡ ਕੁਐਸਚਨ ਹੈਗਾ। ਸੋ ਜਿਹੜਾ ਵਾਈਟ ਹਾਊਸ ਆ ਪੂਰੀ ਤਰ੍ਹਾਂ ਉਹ ਕਿਸੇ ਦੀ ਸੁਣ ਨਹੀਂ ਰਿਹਾ। ਸੋ ਪੂਰਾ ਉਹਨੇ ਜਿਹੜਾ ਜ਼ੋਰ ਲਾਇਆ ਆ ਵੀ ਕਿਸ ਤਰ੍ਹਾਂ ਜਿਹੜੇ ਪ੍ਰੋਟੈਸਟ ਰੋਕਣੇ ਆ, ਕਿਸ ਤਰ੍ਹਾਂ ਜਿਹੜੇ ਅਨਡਾਕੂਮੈਂਟਡ ਜਾਂ ਜਿਨ੍ਹਾਂ ਦੇ ਕੇਸ ਕੈਂਸਲ ਹੋ ਚੁੱਕੇ ਹੈਗੇ, ਡਿਸਮਿਸ ਹੋ ਚੁੱਕੇ, ਉਹਨਾਂ ਨੂੰ ਫੜ ਕੇ ਵਾਪਸ ਆਪਣੇ ਮੁਲਕਾਂ ਦੇ ਵਿੱਚ ਭੇਜਣਾ ਹੈਗਾ। 3000 ਦਾ ਜਿਹੜਾ ਰੋਜ਼ ਦਾ ਕੋਟਾ ਆ, ਉਹਦੇ ਲਈ ਜਿਹੜਾ ਇਹ ਜ਼ੋਰ ਪਾਇਆ ਜਾ ਰਿਹਾ ਹੈਗਾ। ਜੀ ਬਿਲਕੁਲ। ਸੋ ਕੰਮ ਪੂਰਾ ਮਗਿਆ ਪਿਆ ਆ, ਸਖਤੀ ਜਿਹੜੀ ਆ ਉਹ ਪੂਰੀ ਤਰ੍ਹਾਂ ਵਧਾਈ ਪਈ ਆ। ਈਵਨ ਦੋ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹਨਾਂ ਆਈਸ ਰੇਡਸ ਦੇ ਉਲਟ ਪ੍ਰੋਟੈਸਟ ਵੀ ਜਿਹੜੇ ਹੋ ਰਹੇ ਨੇ, ਪਰ ਫਿਰ ਵੀ ਉਸ ਦੇ ਬਾਵਜੂਦ ਆਈਸ ਨੂੰ ਆਪਣਾ ਜਿਹੜਾ ਕੋਟਾ ਜਿਹੜਾ 3000 ਅਰੈਸਟ ਦਾ ਪ੍ਰਤੀ ਦਿਨ ਦਾ, ਉਸ ਦੇ ਲਈ ਕਾਫੀ ਜ਼ਿਆਦਾ ਦਬਾਅ ਦਾ ਸਾਹਮਣਾ ਵੀ ਕਹਿ ਸਕਦੇ ਹਾਂ ਵੀ ਪ੍ਰਸ਼ਾਸਨ ਕੋਲੋਂ ਵੀ ਕਰਨਾ ਜਿਹੜਾ ਉਹ ਪੈ ਰਿਹਾ ਆ। ਜਿੱਥੇ ਡਿਊ ਪ੍ਰੋਸੈਸ ਤੋਂ ਬਗੈਰ ਅਰੈਸਟ ਨੂੰ ਲੈ ਕੇ, ਇੱਕ ਜਾਇਜ਼ ਮੰਗ ਨੂੰ ਲੈ ਕੇ ਕਹਿ ਸਕਦੇ ਹਾਂ ਵੀ ਇਹ ਪ੍ਰੋਟੈਸਟ ਸ਼ੁਰੂ ਹੋਏ ਸੀ, ਜਦੋਂ ਇਹ ਹਿੰਸਕ ਰੂਪ ਅਖਤਿਆਰ ਕਰ ਗਏ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇਹਨਾਂ ਦੇ ਲਈ ਹਮਦਰਦੀ ਜਿਹੜੀ ਉਹ ਘਟੀ। ਅੱਜ ਇਸੇ ਤਰੀਕੇ ਦੇ ਨਾਲ ਓਕਲੈਂਡ ਵਿੱਚ ਵੀ ਜਿਹੜੇ ਹਰਜੋਤ ਸਿੰਘ ਜੀ ਪ੍ਰੋਟੈਸਟ ਦੀ ਆੜ ਦੇ ਵਿੱਚ ਜਿਹੜੇ ਸ਼ਰਾਰਤੀ ਅਨਸਰ ਆ, ਉਹਨਾਂ ਨੇ ਉਹੀ ਕੰਮ ਕੀਤਾ, ਉਹੀ ਕਾਂਡ ਕੀਤਾ, ਜਿਸ ਦੇ ਲਈ ਕਹਿ ਸਕਦੇ ਹਾਂ ਵੀ ਹੁਣ ਓਕਲੈਂਡ ਬਦਨਾਮ ਜਿਹੜਾ ਉਹ ਹੋ ਚੁੱਕਾ ਆ। ਸੋ ਸਮੈਸ਼ ਐਂਡ ਗ੍ਰੈਬ ਉੱਥੇ ਫਿਰ ਉਸ ਦੀ ਆੜ ਦੇ ਵਿੱਚ ਕਹਿੰਦੇ ਆ, ਪ੍ਰੋਟੈਸਟ ਦੀ ਆੜ ਦੇ ਵਿੱਚ ਕਰ ਦਿੱਤੀ ਗਈ ਹੈਗੀ ਆ। ਸੋ ਇਹ ਸਥਿਤੀ ਜਿਹੜੀ ਉਹ ਲਗਾਤਾਰ ਉਸੇ ਤਰੀਕੇ ਦੀ ਜਿਹੜੀ ਉਹ ਬਣ ਰਹੀ ਆ। ਸੋ ਪ੍ਰੋਟੈਸਟ ਹੋਣੇ ਸੀਗੇ, ਪਰ ਪ੍ਰੋਟੈਸਟ ਦੀ ਆੜ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਕੀਤਾ।